ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया। जी डॉक्टर साहब अज 25 फरवरी 2021 14 फग्गन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ 3 ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਵਿੱਚ ਅੰਬਾਨੀ ਅਤੇ ਅਡਾਨੀ ਦੋ ਨਾਵਾਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ। 78 ਬਿਲੀਅਨ ਡਾਲਰ ਦੀ ਪ੍ਰਾਪਰਟੀ ਵਾਲਾ ਮੁਕੇਸ਼ ਅੰਬਾਨੀ ਭਾਰਤ ਦਾ ਸਭ ਤੋਂ ਜ਼ਿਆਦਾ ਅਮੀਰ ਆਦਮੀ ਹੈ ਅਤੇ 45 ਬਿਲੀਅਨ ਦਾ ਮਾਲਕ ਗੌਤਮ ਅਡਾਨੀ ਭਾਰਤ ਦਾ ਦੂਸਰਾ ਸਭ ਤੋਂ ਅਮੀਰ ਆਦਮੀ ਹੈ। ਸੋ ਮੋਦੀ ਸਰਕਾਰ ਭਾਰਤ ਦਾ ਖੇਤੀਬਾੜੀ ਸੈਕਟਰ ਇਹਨਾਂ ਦੋਨਾਂ ਦੇ ਹਵਾਲੇ ਕਰਨ ਤੇ ਤੁੱਲੀ ਹੋਈ ਹੈ। ਇਸ ਲਈ ਖੇਤੀਬਾੜੀ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਹੈ। ਸੋ ਹੁਣ ਇਹ ਖਬਰ ਪਲਾਂਟ ਕਰਵਾਈ ਗਈ ਹੈ ਕਿ ਮੁੰਬਈ ਵਿਚਲੇ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਇੱਕ ਵੱਡੀ ਗੱਡੀ ਜਿਹੜੀ ਹੈ ਉਹ ਮਿਲੀ ਹੈ ਜਿਸ ਵਿੱਚ ਧਮਾਕਾ ਕਰਨ ਵਾਲਾ ਮਟੀਰੀਅਲ ਜੈਲੇਟਿਨ ਮੌਜੂਦ ਸੀ। ਸੋ ਮੋਦੀ ਸਰਕਾਰ ਦੀ ਕੀ ਸਾਜ਼ਿਸ਼ ਅੱਗੋਂ ਹੋਵੇਗੀ? ਅੰਬਾਨੀ ਤੇ ਅਡਾਨੀ ਇੰਨੇ ਅਹਿਮ ਕਿਉਂ ਹਨ ਅਤੇ ਕਿਸਾਨ ਅੰਦੋਲਨ ਵਿੱਚ ਕੀ ਵਾਪਰ ਰਿਹਾ ਹੈ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਜਦੋਂ ਅਸੀਂ ਕਿਸਾਨ ਅੰਦੋਲਨ ਬਾਰੇ ਔਰ ਅੰਬਾਨੀ ਅਡਾਨੀ ਇਹ ਕੀ ਸ਼ੈਆਂ ਨੇ ਔਰ ਕਿਵੇਂ 1 ਬਿਲੀਅਨ 350 ਮਿਲੀਅਨ ਦਾ ਮੁਲਕ ਇਹਨਾਂ ਦੋਨਾਂ ਦੇ ਹਵਾਲੇ RSS ਦੇ ਹਿੰਦੂਤਵੀਆਂ ਨੇ ਕੀਤਾ ਹੋਇਆ ਹੈ, ਇਸ ਦੀ ਗੱਲ ਕਰਨ ਤੋਂ ਪਹਿਲਾਂ ਅੱਜ 25 ਫਰਵਰੀ ਦੀ ਸ਼ਾਮ, ਜਦੋਂ ਕਿ ਆਲਰੇਡੀ 26 ਫਰਵਰੀ ਸਾਊਥ ਏਸ਼ੀਆ ਦੇ ਹਰਾਈਜ਼ਨ ਤੇ ਹੋ ਚੁੱਕੀ ਹੈ ਔਰ ਪੂਰੇ 3 ਮਹੀਨੇ ਜਦੋਂ ਕਿ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਜਿਨ੍ਹਾਂ ਨੌਜਵਾਨਾਂ ਨੇ ਹਿੰਮਤ ਕਰਕੇ, ਔਰ ਅੱਜ ਵੀ ਉਹ ਇਮੇਜਿਸ ਕਿ ਕਿਵੇਂ ਹਰਿਆਣੇ ਦੇ ਵਿੱਚ ਉਹਨਾਂ ਨੇ ਛਾਤੀਆਂ ਤਾਣ ਕੇ ਵਾਟਰ ਕੈਨਨਸ ਦਾ ਮੁਕਾਬਲਾ ਕੀਤਾ, ਪੁਲਿਸ ਤੇ ਲਾਠੀ ਚਾਰਜ ਦਾ ਮੁਕਾਬਲਾ ਕੀਤਾ, ਕਿਵੇਂ ਇੱਕ ਨੌਜਵਾਨ ਜਿਹੜਾ ਜੰਪ ਕਰਕੇ ਦੂਸਰੇ ਪਾਸੇ ਜਾ ਕੇ ਉਹਨਾਂ ਦੀ ਵਾਟਰ ਕੈਨਨ ਦਾ ਮੂੰਹ ਮੋੜ ਦਿੰਦਾ ਹੈ ਔਰ ਉਹ ਦ੍ਰਿੜਤਾ ਕਿ ਭਾਈ ਅਸੀਂ ਦਿੱਲੀ ਨੂੰ ਘੇਰਨਾ। ਅਸੀਂ ਦਿੱਲੀ ਵਾਲੇ ਜਦੋਂ ਕਿ ਅਸੀਂ ਪੰਜਾਬ 'ਚ ਪਿਛਲੇ 3-4 ਮਹੀਨੇ ਤੋਂ ਬੈਠੇ ਹਾਂ, ਜੂਨ ਦੇ ਪਹਿਲੇ ਹਫਤੇ ਤੋਂ 2020 ਤੋਂ ਕੋਈ ਆਵਾਜ਼ ਨਹੀਂ ਸੁਣ ਰਿਹਾ। ਹੁਣ ਜਿਹੜੇ ਕੰਨ ਆਮ ਆਵਾਜ਼ ਸੁਣਨ ਤੋਂ ਜਿਹੜੇ ਆਪਣੇ ਆਪ ਨੂੰ ਉਹਨਾਂ ਨੇ ਕੰਨ ਬੰਦ ਕੀਤੇ ਹੋਏ ਨੇ, ਉਹਨਾਂ ਦੇ ਕੰਨ ਖੋਲ੍ਹਣੇ ਨੇ। ਔਰ ਇਹ ਜਦੋਂ ਅਸੀਂ ਲਫ਼ਜ਼ ਸੁਣਦੇ ਹਾਂ ਤਾਂ ਮੇਰੇ ਇੱਕਦਮ ਮਨ ਦੇ ਵਿੱਚ, ਕਿਉਂਕਿ 2-3 ਦਿਨ ਪਹਿਲਾਂ ਹੀ ਜਿਹੜਾ ਪਗੜੀ ਸੰਭਾਲ ਹੋਏ ਜੱਟਾ ਜਿਹੜੀ ਲਹਿਰ 20ਵੀਂ ਸਦੀ ਦੀ ਬਿਗਨਿੰਗ 'ਚ ਜਦੋਂ ਕਿ ਬ੍ਰਿਟਿਸ਼ਰਸ ਨੇ ਜਿਹੜਾ ਨੇ ਕੈਨਾਲ ਕਾਲੋਨੀਜ਼ ਜਿਹੜੀਆਂ ਪਹਿਲਾਂ ਡਿਵੈਲਪ ਕਰਵਾਈਆਂ, ਫਿਰ ਉਸ ਦੇ ਉੱਤੇ ਜਿਨ੍ਹਾਂ ਨੂੰ ਪਹਿਲਾਂ ਮਾਲਕਾਨਾ ਹੱਕ ਦਿੱਤੇ ਸੀ ਉਹ ਖੋਹਣ ਲਈ ਔਰ ਨਾਲ ਦੀ ਨਾਲ ਪਾਣੀ ਦੇ ਉੱਤੇ, ਨਹਿਰੀ ਪਾਣੀ ਦੇ ਉੱਤੇ ਵੀ ਕਈ ਗੁਣਾ ਜ਼ਿਆਦਾ ਟੈਕਸ ਲਾਉਣ ਦੀ ਜਿਹੜੀ ਲਾਈਨ ਲਈ ਔਰ ਉਸ ਦੀ ਮੁਖਾਲਫਤ ਸਰਦਾਰ ਅਜੀਤ ਸਿੰਘ ਜਿਹੜੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਔਰ ਦੂਸਰੇ ਲੋਕਾਂ ਨੇ ਇੱਕ ਪੂਰਾ ਇੱਕ ਅੰਦੋਲਨ ਬਣਿਆ, ਲਹਿਰ ਬਣੀ। ਔਰ ਕਿਉਂਕਿ ਉਸ ਦੇ ਵਿੱਚ ਬਾਂਕੇ ਲਾਲ ਦਾ ਇਹ ਗੀਤ ਪਗੜੀ ਸੰਭਾਲ ਹੋਏ ਜੱਟਾ, ਪਗੜੀ ਸੰਭਾਲ ਹੋਏ, ਲੁੱਟ ਗਿਆ ਮਾਲ ਤੇਰਾ, ਲੁੱਟ ਗਿਆ ਮਾਲ ਹੋਏ,
ਇੰਨਾ ਕੁ ਪਪੂਲਰ ਹੋਇਆ ਕਿ ਉਸ ਲਹਿਰ ਦਾ ਨਾਂ ਹੀ ਪਗੜੀ ਸੰਭਾਲ ਹੋਏ ਜੱਟਾ ਬਣਿਆ। ਬਿਲਕੁਲ। ਔਰ ਬਾਅਦ ਦੇ ਵਿੱਚ ਅੰਗਰੇਜ਼ ਮਜਬੂਰ ਹੋਏ, ਉਹਨਾਂ ਨੇ ਉਹ ਕਾਨੂੰਨ ਵਾਪਸ ਲਏ। ਹਾਲਾਂਕਿ ਅਜੀਤ ਸਿੰਘ ਨੂੰ, ਲਾਲਾ ਲਾਜਪਤ ਰਾਏ ਨੂੰ ਉਸ ਵੇਲੇ ਉਹਨਾਂ ਨੇ ਮਾਂਡਲੇ, ਜਿਹੜਾ ਕਿ ਹੁਣ ਦੇ ਮਿਆਂਮਾਰ ਬਰਮਾ ਦੇ ਵਿੱਚ ਹੈ, ਉਸ ਵੇਲੇ ਬ੍ਰਿਟਿਸ਼ ਕਾਲੋਨੀ ਸੀ, ਉਹਦੇ 'ਚ ਭੇਜ ਦਿੱਤਾ ਸੀ ਜਲਾ ਵਤਨ ਕਰਕੇ, ਕਿਉਂਕਿ ਬਰਮਾ ਇੱਕ ਐਸਾ ਸੀ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਵੀ 1857 ਦੇ ਗਦਰ ਤੋਂ ਬਾਅਦ ਭੇਜਿਆ ਗਿਆ, ਜਿੱਥੇ ਬਾਬਾ ਰਾਮ ਸਿੰਘ ਨਾਮਧਾਰੀ ਜਿਨ੍ਹਾਂ ਨੇ ਕੂਕਾ ਲਹਿਰ 1860ਵਿਆਂ 'ਚ ਚਲਾਈ ਸੀ, ਜਿਸ ਦਾ ਨਾਅਰਾ ਸੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਉਹਨਾਂ ਨੂੰ ਵੀ ਜਿਹੜਾ ਜਲਾਵਤਨ ਕਰਕੇ ਜਿਹੜਾ ਉਹ ਰੰਗੂਨ ਦੀ ਜੇਲ੍ਹ 'ਚ ਭੇਜਿਆ ਗਿਆ ਸੀ। ਸੋ ਜ਼ਾਹਰ ਹੈ ਜ਼ਫਰ ਵੀ ਰੰਗੂਨ ਔਰ ਬਾਬਾ ਰਾਮ ਸਿੰਘ ਵੀ, ਪਰ ਇੱਧਰ ਅਜੀਤ ਸਿੰਘ ਨੂੰ ਮਾਂਡਲੇ ਜੇਲ੍ਹ 'ਚ ਭੇਜਿਆ ਗਿਆ ਸੀ। ਜੀ ਹੁਣ ਜਦੋਂ ਅਸੀਂ ਪਿੱਛੇ ਨਾਲ ਜੋੜ ਕੇ ਦੇਖਦੇ ਹਾਂ, ਔਰ ਕਿਸਾਨ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਜੀ ਅਸੀਂ ਹਰ ਦਿਨ ਮਨਾਉਣਾ ਔਰ ਪਗੜੀ ਸੰਭਾਲ ਹੋਏ ਜੱਟਾ, ਕਿਉਂਕਿ ਸ਼ਹੀਦ ਭਗਤ ਸਿੰਘ ਦੀ ਸਿੱਖੀ ਵਿਰਾਸਤ ਹੁੰਦਿਆਂ ਵੀ ਕਦੇ ਉਹਨੂੰ ਆਰੀਆ ਸਮਾਜੀ ਖਿੱਚ ਕੇ ਲੈ ਜਾਂਦੇ ਨੇ ਹਿੰਦੂਤਵਾ ਦੇ ਖਾਤੇ 'ਚ ਪਾਉਣ ਲਈ, ਕਦੇ ਕਾਮਰੇਡ ਲੈ ਜਾਂਦੇ ਨੇ ਇਹ ਸਾਬਤ ਕਰਨ ਲਈ ਕਿ ਭਾਈ ਉਹ ਨਾਸਤਕ ਸੀ। ਔਰ ਇਸ ਕਿਸਮ ਦੀ ਦੌੜ ਕਾਂਗਰਸੀ ਆਪਣੇ ਤੌਰ 'ਤੇ, ਅਕਾਲੀਆਂ ਦੀਆਂ ਵੀ ਸਰਕਾਰਾਂ ਬਣਦੀਆਂ ਰਹੀਆਂ, ਉਹ ਵੀ ਆਪਣੇ ਤੌਰ ਦੇ ਉੱਤੇ ਸੌਦਾ ਜਿਹੜਾ ਹੈ ਭਗਤ ਸਿੰਘ ਦੇ ਨਾਂ 'ਤੇ ਵੇਚਣਾ ਚਾਹੁੰਦੇ ਨੇ। ਪਰ ਜਿਹੜੀ ਦਿਲਚਸਪ ਗੱਲ ਜਿਸ ਹਵਾਲੇ ਨਾਲ ਮੈਂ ਦੇਖਦਾ ਕਿ ਜਦੋਂ ਅਸੀਂ 3 ਮਹੀਨੇ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਾਉਣ 'ਚ ਜਿਸ ਨਿਸ਼ਾਨ ਸਾਹਿਬ ਨੇ ਅਗਵਾਈ ਕੀਤੀ, ਜਿਹੜੇ ਸਿੱਖ ਨੌਜਵਾਨ ਕੌਮ ਲਈ ਕੁਛ ਕਰਨ ਲਈ ਜਿਹੜੇ ਨੇ ਉਹ ਮੈਦਾਨ 'ਚ ਨਿਤਰੇ ਨੇ, ਉਹਨਾਂ ਦਾ ਜਜ਼ਬਾ ਔਰ ਜ਼ਾਹਰ ਹੈ ਖਾਲਸਾਈ ਸਪਿਰਿਟ। ਲੇਕਿਨ ਕਿਵੇਂ ਦੁਸ਼ਮਣ ਨੇ ਤਾਂ ਅਣਹੋਣੀ ਕਰਨੀ ਹੈ, ਪਰ ਕਿਵੇਂ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਉਹਨਾਂ ਨੂੰ ਗੁਨਾਹਗਾਰ ਸਾਬਤ ਕਰਨ ਦੇ ਲਈ ਇਹਨਾਂ ਕਾਮਰੇਡਾਂ ਦਾ ਵੀ, ਦੂਸਰੇ ਲੋਕ ਵੀ ਜਿਹੜੇ ਹਮੇਸ਼ਾ ਇਸ ਤਾਕ 'ਚ ਰਹਿੰਦੇ ਨੇ ਕਿ ਉਹ ਖਾਲਿਸਤਾਨ ਦੀ ਲਹਿਰ ਨੂੰ, ਉਹਦੇ ਨਾਲ ਜੁੜੇ ਬਾਹਰ ਡਾਇਸਪੋਰਾ ਨੂੰ ਬਦਨਾਮ ਕਰਨ, ਉਹ ਜਿਹਨੂੰ ਕਹਿੰਦੇ ਨੇ ਕਿ ਵੀ ਚਾਰੋਂ ਚੌਂਟੇ ਚੁੱਕ ਕੇ ਪੈ ਗਏ। ਲੇਕਿਨ ਜਦੋਂ ਮੈਂ ਸੁਣ ਰਿਹਾ ਸੀ ਪਗੜੀ ਸੰਭਾਲ ਹੋਏ ਜੱਟਾ ਜਿਹੜਾ ਉਹਨਾਂ ਨੇ ਉਸ ਦਿਨ ਸੈਲੀਬ੍ਰੇਟ ਕੀਤਾ, ਔਰ ਉਦਨ ਉਹਨਾਂ ਨੇ ਖਾਸ ਤੌਰ 'ਤੇ ਸ਼ਹੀਦ ਭਗਤ ਸਿੰਘ ਦੀ ਭਣੇਵੀਂ ਬੀਬੀ ਗੁਰਜੀਤ ਕੌਰ ਢੱਟ, ਜਿਨ੍ਹਾਂ ਦਾ ਪਿੰਡ ਅੰਬਾਲਾ ਜੱਟਾਂ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਹੈ, ਔਰ ਇਹ ਉਹੀ ਪਰਿਵਾਰ ਹੈ ਜਿਨ੍ਹਾਂ ਦੇ ਕੁਲਜੀਤ ਸਿੰਘ ਢੱਟ ਨੂੰ ਜਿਹੜਾ 1990ਵਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਖਾਲਿਸਤਾਨੀ ਦਾ, ਔਰ ਸਰਪੰਚ ਵੀ ਸਾਨੂੰ ਉਸ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ। ਪਰ ਜਿਹੜੀ ਗੱਲ, ਔਰ ਬੀਬੀ ਉਹਨਾਂ ਦੀ ਉਮਰ ਆਲਮੋਸਟ 70 ਸਾਲ ਹੈ ਬੀਬੀ ਗੁਰਜੀਤ ਕੌਰ ਦੀ, ਔਰ ਉਹਨਾਂ ਨੇ ਜਦੋਂ ਸ਼ੁਰੂਆਤ ਕੀਤੀ, ਹਾਲਾਂ ਉਹ ਕਾਫੀ ਭਾਵੁਕ ਵੀ ਸਨ, 1-2 ਵਾਰ ਉਹਨਾਂ ਨੇ ਪਾਣੀ ਦਾ ਗਲਾਸ ਵੀ ਲਿਆ, ਰੁਕੇ ਵੀ। ਲੇਕਿਨ ਮੈਂ ਜਿਹੜੀ ਗੱਲ ਮੈਂ ਸਮਝਦਾ ਵੀ ਉੱਥੇ ਜਿਹੜੇ ਨਾਲ ਖੜੇ ਸੀ, ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਤੋਂ, ਜਿਨ੍ਹਾਂ ਨੂੰ ਹਰ ਚੀਜ਼ ਤੋਂ ਨਫ਼ਰਤ ਹੈ, ਔਰ ਬੀਬੀ ਨੇ ਉੱਤੋਂ ਦੀ ਕਿਰਪਾਨ ਪਾਈ ਹੋਈ ਸੀ, ਅੰਮ੍ਰਿਤਧਾਰੀ ਬੀਬੀ ਹੈ ਉਹਨਾਂ ਦੀ ਭਣੇਵੀਂ, ਔਰ ਉਹਨੇ ਇਹ ਕਿਹਾ ਕਿ ਜੀ ਬੇਸ਼ੱਕ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਲ ਖਟਕੜ ਕਲਾਂ ਪਿੰਡ ਜੁੜਦਾ ਹੈ, ਪਰ ਮੈਂ ਥੋੜ੍ਹਾ ਜਿਹਾ ਪਰਿਵਾਰ ਦਾ ਇਤਿਹਾਸ ਦੱਸਣਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਕਿ ਸਾਡੇ ਵਡੇਰੇ ਜਿਹੜੇ ਨੇ ਸ਼ਹੀਦ ਭਗਤ ਸਿੰਘ ਹੋਰਾਂ ਦੇ, ਉਹਨਾਂ ਦਾ ਸੰਬੰਧ ਤਰਨ ਤਾਰਨ ਦੇ ਇੱਕ ਲਾਗਲੇ ਪਿੰਡ ਦੇ ਨਾਲ ਸੀ, ਔਰ ਉਹਨਾਂ ਨੇ 10ਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਸੀ ਜਦੋਂ ਅਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ ਗਿਆ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨਾਂ ਦੇ ਅੱਗੋਂ ਜਦੋਂ ਜਿਹੜਾ ਬੇਟਾ ਹੈ ਉਹਨਾਂ ਦਾ ਰਿਸ਼ਤਾ ਖਟਕੜ ਕਲਾਂ 'ਚ ਹੋਇਆ, ਔਰ ਇਹਨੂੰ ਇਸ ਲਈ ਉਹ ਇੱਥੇ ਰਹੇ, ਉਹ ਘਰ ਜਵਾਈ ਬਣੇ, ਔਰ ਕਿਉਂਕਿ ਜਿਹਨੂੰ ਹੁੰਦਾ ਹੈ ਜੀ ਕੋਈ ਨਾਨਕੇ ਢੇਰੀ ਬੈਠਾ ਹੈ, ਕੋਈ ਅਦਰਵਾਈਜ਼ ਸਹੁਰਿਆਂ ਦੇ ਹੈ, ਔਰ ਉਹਨਾਂ ਨੇ ਕਿਹਾ ਵੀ ਇਹ ਨਾਂ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਉਹ ਖਟਕੜ ਜਿਹੜੇ ਨੇ ਬੈਠੇ ਆ ਕੇ। ਔਰ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਖਟਕੜ ਕਲਾਂ ਰਹਿਣ ਦਾ ਫੈਸਲਾ ਕੀਤਾ ਤੇ ਉਹ ਨਿਸ਼ਾਨ ਸਾਹਿਬ ਲੈ ਕੇ ਤਰਨ ਤਾਰਨ ਸਾਹਿਬ ਤੋਂ ਜਿਹੜੇ ਇਸ ਪਿੰਡ ਆਏ, ਔਰ ਇਵੇਂ ਇਸ ਸੰਧੂ ਖਾਨਦਾਨ ਦਾ ਜਿਹੜਾ ਉਸ ਦਾ ਸਫ਼ਰ, ਉਹਨਾਂ ਦੀ ਇੱਕ ਬ੍ਰਾਂਚ ਦਾ ਇੱਥੋਂ ਸ਼ੁਰੂ ਹੋਇਆ। ਔਰ ਜ਼ਾਹਰ ਹੈ ਬਾਅਦ ਦੇ ਵਿੱਚ ਜਦੋਂ ਇਹ 12 ਆਬਾਦ ਹੋਈਆਂ, ਸੋ ਇਹਨਾਂ ਦੇ ਬਜ਼ੁਰਗ ਜਿਹੜੇ ਨੇ ਖਟਕੜ ਕਲਾਂ ਤੋਂ ਲਾਇਲਪੁਰ ਗਏ। ਸ਼ਹੀਦ ਭਗਤ ਸਿੰਘ ਖੁਦ ਕਦੇ ਵੀ ਖਟਕੜ ਕਲਾਂ ਨਹੀਂ ਆਏ, ਉਹਨਾਂ ਦਾ ਜਨਮ ਜ਼ਿਲ੍ਹਾ ਲਾਇਲਪੁਰ, ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ, ਔਰ ਜਿੱਥੇ ਉਹਨਾਂ ਦਾ ਘਰ ਸੀ, ਜਿੱਥੇ ਉਹਨਾਂ ਦਾ ਜਨਮ ਹੋਇਆ ਲਾਇਲਪੁਰ ਦੇ ਵਿੱਚ, ਉਹਨੂੰ ਇੱਕ ਮਿਊਜ਼ੀਅਮ ਦੇ ਤੌਰ 'ਤੇ ਸੁਰੱਖਿਅਤ ਕੀਤਾ ਗਿਆ। ਇਹ ਵੇਰਵਾ ਇਸ ਲਈ ਵੀ ਜ਼ਰੂਰੀ ਹੈ ਕਿ ਜਿਸ ਭਗਤ ਸਿੰਘ ਦੀ ਲੈਗੇਸੀ ਨੂੰ ਕਾਮਰੇਡ ਵੇਚਦੇ ਨੇ, ਜਿਹਨੂੰ ਆਰੀਆ ਸਮਾਜੀ ਵੇਚਦੇ ਨੇ,
ਜਿਹਨੂੰ ਹਰ ਕੋਈ ਆਪਣੇ ਰੰਗ 'ਚ, ਔਰ ਮੈਨੂੰ ਹਮੇਸ਼ਾ ਪਾਕਿਸਤਾਨ 'ਚ ਜਦੋਂ ਇਹ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਜਾਂ ਜਿੱਥੇ ਵੀ ਜਿੰਨੀਆਂ ਵੀ ਉਹਨਾਂ ਦੀਆਂ ਪਿਕਚਰਸ ਭਗਤ ਸਿੰਘ ਦੀਆਂ ਨੇ ਉਹ ਦਸਤਾਰ ਨਾਲ ਹੁੰਦੀਆਂ ਨੇ ਪਾਕਿਸਤਾਨ ਦੇ ਵਿੱਚ। ਇੱਥੇ ਉਹ ਜਾਣ ਕੇ ਜਿਹੜੀ ਕਿ ਸਿਰਫ ਭੇਸ ਬਦਲ ਕੇ ਲਾਹੌਰੋਂ ਨਿਕਲਣ ਦੇ ਲਈ ਹੈਟ ਦੇ ਨਾਲ ਉਹਨੇ ਤਸਵੀਰ ਖਿਚਾਈ ਸੀ। 4 ਓਰੀਜਨਲ ਫੋਟੋਆਂ ਭਗਤ ਸਿੰਘ ਦੀਆਂ, ਉਹਦੇ ਬਚਪਨ ਦੀਆਂ, ਕਾਲਜ ਡੇਜ਼ ਦੀਆਂ, ਔਰ ਜੇਲ੍ਹ ਦੇ ਵਿੱਚ ਜਿਹੜਾ ਉਸ ਤੋਂ ਪਹਿਲਾਂ ਇੱਕ ਵਾਰ ਸੀ ਜਦੋਂ ਕਿ ਸਿਰ ਨੰਗਾ ਔਰ ਹੱਥਕੜੀਆਂ ਦੇ ਵਿੱਚ ਔਰ ਪੈਰ 'ਚ ਬੇੜੀ ਹੈ, ਉਹ ਇੱਕ ਜੇਲਰ ਜੋਗਿੰਦਰ ਸਿੰਘ ਨੇ ਖਿੱਚੀ ਸੀ। ਔਰ ਇੱਕ ਉਹ ਹੈਟ ਵਾਲੀ ਹੈ ਜਿਹਦੇ 'ਚ ਕਿ ਉਹ ਐਸਕੇਪ ਕਰਦਾ ਜਦੋਂ ਲਾਹੌਰ ਤੋਂ। 4 ਚੋਂ 3 ਫੋਟੋਆਂ 'ਚ ਉਹ ਸਿੱਖੀ ਸਰੂਪ ਹੈ, ਲੇਕਿਨ ਇਹ ਹਿੰਦੂ ਤਵੀਆਂ ਦਾ ਜ਼ੋਰ ਲੱਗਾ ਹੁੰਦਾ। ਇਹਨਾਂ ਨੇ ਡਾਕ ਟਿਕਟ ਕੱਢੀ, ਇਹਨਾਂ ਨੇ ਕੋਈ ਹੋਰ ਕੱਢਿਆ, ਉਹ ਹਮੇਸ਼ਾ ਹੈਟ ਪਵਾ ਕੇ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਉਹਦਾ ਸਿੱਖੀ ਨਾਲ ਕੋਈ ਤਾਲੁਕ ਨਹੀਂ ਸੀ। ਪਰ ਬੀਬੀ ਗੁਰਜੀਤ ਕੌਰ ਢੱਟ ਨੇ ਜਿਹੜੀ ਗੱਲ ਕਹੀ, ਉਹ 70 ਸਾਲਾ ਬੀਬੀ ਨੇ ਜਿਹੜੀ ਸਖੀ ਭਣੇਵੀਂ ਹੈ ਭਗਤ ਸਿੰਘ ਦੀ, ਕਿ ਭਾਈ ਸਾਡੇ ਤਾਂ ਬਜ਼ੁਰਗ ਉੱਥੋਂ ਨਿਸ਼ਾਨ ਸਾਹਿਬ ਲੈ ਕੇ ਆਏ ਸੀ ਔਰ ਉਹਦੀ ਅਗਵਾਈ ਤੇ ਅੰਮ੍ਰਿਤ ਉਹਨਾਂ ਦੇ ਵੀ ਅੱਗੋਂ ਬਜ਼ੁਰਗਾਂ ਨੇ 10ਵੇਂ ਪਾਤਸ਼ਾਹ ਤੋਂ ਅਨੰਦਪੁਰ ਸਾਹਿਬ ਛਕਿਆ ਸੀ। ਸੋ ਇਹ ਕਈ ਵਾਰ ਨੋ ਮੈਟਰ ਜਿਹਨੂੰ ਕਹਿੰਦੇ ਨੇ ਕਿ ਵੀ ਸੱਚ ਜਿਹੜਾ ਹੈ ਉਹ 100 ਪਰਤਾਂ ਪਾੜ ਕੇ ਵੀ ਬਾਹਰ ਆ ਜਾਂਦਾ। ਕਿੰਨਾ ਕੁ ਤੁਸੀਂ ਸਿੱਖੀ ਨੂੰ, ਔਰ ਗੱਲ ਕੱਲੀ ਇਹ ਨਹੀਂ ਹੈ, ਅਸੀਂ ਮਹਾਰਾਜ ਦੇ ਇਕੱਠ ਦੀ ਗੱਲ ਕੀਤੀ ਔਰ ਜ਼ਾਹਿਰ ਹੈ ਕਿ ਇਹ ਇੱਕ ਬਹੁਤ ਵੱਡਾ ਗੇਮ ਚੇਂਜਰ ਬਣਿਆ। ਜਿਵੇਂ ਮੈਂ ਕੱਲ੍ਹ ਹੀ ਕਿਹਾ ਸੀ ਕਿ ਜਦੋਂ ਬੰਦੇ ਇਕੱਠੇ ਹੋ ਜਾਂਦੇ ਨੇ ਤੇ ਪੰਜਾਬ ਦੇ ਈਡੀਐਮ 'ਚ ਗੱਲ ਇਹ ਸਮਝ ਆ ਜਾਂਦੀ ਹੈ ਕਿ ਨਹੀਂ ਭਾਈ ਇਹਨਾਂ ਦੇ ਮਗਰ ਨੇ ਹੁਣ ਜ਼ਬਾਨ ਸੰਭਾਲ ਕੇ ਬੋਲੋ, ਨਹੀਂ ਤਾਂ ਖੜਕੈਂਤਰੀ ਵੀ ਹੋ ਜਾਣੀ ਹੈ ਜਿਹਨੂੰ ਸਾਦਾ ਪੰਜਾਬੀ 'ਚ ਕਹਿੰਦੇ ਨੇ। ਹੁਣ ਉਸੇ ਰੌਂ ਦੇ ਵਿੱਚ, ਕਿਉਂਕਿ ਪਹਿਲੀ 26 ਤੋਂ ਬਾਅਦ 27-28 ਤੱਕ ਪਹੁੰਚਦੇ ਆ, ਹਰ ਇੱਕ ਨੇ, ਹਰ ਕੋਈ ਖੁੱਲ੍ਹ ਖੇਡਿਆ, ਪੰਥ ਦਾ ਵਿਰੋਧੀ ਵੀ, ਵਿਦਨ ਇਸ ਮੂਵਮੈਂਟ ਦੇ ਵੀ। ਪਰ ਹੁਣ ਜਿਹੜੇ ਨੇ ਪੰਥ ਪ੍ਰਸਤ ਇਹਨਾਂ ਦੇ ਉੱਤੇ ਟੇਬਲ ਟਰਨ ਕਰ ਰਹੇ ਨੇ। ਔਰ ਅੱਜ ਦੂਸਰਾ ਜਿਹੜਾ ਵੱਡਾ ਇਕੱਠ ਜਿਹੜਾ ਹਜ਼ਾਰਾਂ ਦਾ, ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਤਰਨ ਤਾਰਨ ਸਾਹਿਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਇਹਨਾਂ ਨੂੰ ਡਿਮਨਾਈਜ਼ ਕੀਤਾ ਗਿਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਉਹ ਵੀ ਉਹਨਾਂ ਦੇ ਟਾਰਗੇਟ ਤੇ ਰਹੇ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਰਕਾਰ ਦਾ ਦਿੱਤਾ ਰਾਊਟ ਨਹੀਂ ਮੰਨਣਾ। ਔਰ ਜਿਹੜੇ ਗਏ ਲਾਲ ਕਿਲੇ ਤੇ ਉਹਨਾਂ 'ਚ ਉਹ ਵੀ ਸੀ, ਉਹਨਾਂ ਦਾ ਜਥਾ ਵੀ ਨਾਲ ਸੀ, ਗਾਜ਼ੀਪੁਰ ਵਾਲੇ ਵੀ ਸੀ, ਔਰ ਉਹਨਾਂ ਨੂੰ ਵੀ, ਔਰ ਇਸ ਹੱਦ ਤੱਕ ਇਹ ਚਲੇ ਗਏ ਜਿਹੜੇ ਕਾਮਰੇਡੀ ਲਾਈਨ ਵਾਲੇ ਨੇ ਕਿ ਉਹਨਾਂ ਨੇ ਅਗਲੇ ਦਿਨ ਉਹਨਾਂ ਦੀ ਸਟੇਜ ਵੀ ਵੱਖ ਕਰਤੀ। ਔਰ ਜਦੋਂ ਆਰਐਸਐਸ ਦੇ ਗੁੰਡਿਆਂ ਰਾਹੀਂ ਪੁਲਿਸ ਨੇ ਅਟੈਕ ਕਰਵਾਇਆ ਤੇ ਇਹਨਾਂ ਨੇ ਕਿਸਾਨ ਮੋਰਚੇ ਵਾਲਿਆਂ ਨੇ ਉਧਰ ਜਾਣ ਨਹੀਂ ਦਿੱਤਾ ਲੋਕਾਂ ਨੂੰ। ਲੇਕਿਨ ਹੁਣ ਜਿਵੇਂ ਕਹਿੰਦੇ ਨੇ ਕਿ ਭਾਈ ਉਹਨਾਂ ਨੇ ਵੀ ਆਪਣੇ ਹੱਥ ਦਿਖਾਏ ਨੇ, ਔਰ ਇੰਨਾ ਵਿਸ਼ਾਲ ਇਕੱਠ ਤਰਨਤਾਰਨ ਸਾਹਿਬ ਦੇ ਵਿੱਚ ਹੋਇਆ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਪਿਕਚਰਸ। ਔਰ ਉਹਦੇ 'ਚ ਜਿਹੜੇ ਉਹਨਾਂ ਨੇ ਫੈਸਲੇ ਵੀ ਲਏ, ਔਰ ਇਹ ਹੈ ਉਹਨਾਂ ਨੇ ਕਿਹਾ ਕਿ ਭਾਈ over 1000 tractors will arrive in Delhi on March 5th to take part in the ongoing arrests, ਕਿਉਂਕਿ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਅਸੀਂ ਇੱਥੋਂ ਤਰਨਤਾਰਨ ਸਾਹਿਬ ਤੋਂ 1000 ਟਰੈਕਟਰ ਲੈ ਕੇ ਜਾਵਾਂਗੇ 5 ਮਾਰਚ ਨੂੰ। on March 20th thousands of tractors will move towards Delhi ਮੋਰਚਾ। ਇਹ ਬਿਗਨਿੰਗ ਪਹਿਲੀ ਕਿਸ਼ਤ ਜਿਹੜੀ ਹੈ 5 ਮਾਰਚ ਨੂੰ ਹੋਏਗੀ, 20 ਨੂੰ ਫਿਰ ਹਜ਼ਾਰਾਂ ਟਰੈਕਟਰ। ਫਿਰ ਉਹਨਾਂ ਨੇ ਕਿਹਾ ਕਿ appeal to farmers to arrive in jathas and stay for 30 days at a time, ਕਿ ਪਲਾਨ ਕਰੋ ਕਿ ਘੱਟੋ ਘੱਟ ਤੁਸੀਂ 30 ਦਿਨ ਰੁਕਣਾ। another rally will be held on April 4th at ਅੰਮ੍ਰਿਤਸਰ ਸਾਹਿਬ ਦਾਣਾ ਮੰਡੀ। ਸੋ ਮਜਾਲਾ ਨੇ ਆਪਣੀ ਟੈਰੀਟਰੀ 'ਚ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਸਟਰੈਂਥ ਕੇਸ ਦੀ ਹੈ, ਔਰ ਅਸੀਂ ਸਮਝਦੇ ਹਾਂ ਕਿ ਇਹ ਬੜਾ ਇੰਪੋਰਟੈਂਟ ਹੈ। ਅਦਰਵਾਈਜ਼ ਜਿਸ ਅੰਦਾਜ਼ ਦੇ ਵਿੱਚ ਇਹਨਾਂ ਸਾਰਿਆਂ ਨੇ ਮੂਵਮੈਂਟ ਨੂੰ ਰੋਲਣ ਦੀ ਕੋਸ਼ਿਸ਼ ਕੀਤੀ, ਕੇਸਰੀ ਨਿਸ਼ਾਨ ਸਿੱਖ ਝੰਡੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਗਿਲਟ ਸੈਲਫ ਕੰਡੈਮਨੇਸ਼ਨ 'ਚ ਲਿਜਾਣ ਦੀ ਕੋਸ਼ਿਸ਼ ਕੀਤੀ, ਮੈਂ ਸਮਝਦਾ ਵੀ ਉਹ ਟ੍ਰੈਂਡ ਹੁਣ ਪੂਰੀ ਤਰ੍ਹਾਂ ਜਿਹੜਾ ਹੈ ਉਹ ਰਿਵਰਸ ਹੋਇਆ। ਔਰ ਈਵਨ ਇਸ ਹਵਾਲੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਦੀਪ ਸਿੱਧੂ ਨੇ ਦਿੱਲੀ ਹਾਈ ਕੋਰਟ 'ਚ ਪੈਟੀਸ਼ਨ ਕੀਤੀ ਹੈ ਕਿ ਭਾਈ ਇਹ ਜਿਹੜੀ ਰਿਪਬਲਿਕ ਡੇ ਦੇ ਨਾਲ ਜੁੜੀ ਹੋਈ ਹਿੰਸਾ ਦੇ ਥੱਲੇ ਮੈਨੂੰ ਘੜੀਸਿਆ ਜਾ ਰਿਹਾ, ਇਹਦੀ ਫੇਅਰ ਪ੍ਰੋਬ ਹੋਏ। ਔਰ ਇਸ ਦੇ ਉੱਤੇ ਪ੍ਰੋਪਰ ਉਹਨਾਂ ਨੇ ਕਿਹਾ ਕਿ ਫੇਅਰ ਐਂਡ ਇੰਪਾਰਸ਼ਲ ਇਨਵੈਸਟੀਗੇਸ਼ਨ ਇਨ ਦਾ ਮੈਟਰ ਅਗੇਂਸਟ ਹਿਮ, ਕਿਉਂਕਿ ਜਿਸ ਕਿਸਮ ਬਹੁਤ ਵਾਰੀ ਤਾਂ ਮੀਡੀਆ ਟਰਾਇਲ ਹੀ ਐਸਾ ਕਰ ਦਿੱਤਾ ਜਾਂਦਾ ਹੈ। ਔਰ ਹੁਣ ਜਿਹੜੇ ਸਬੂਤ ਆ ਰਹੇ ਨੇ, ਹਾਲਾਂ ਸਿੱਧੇ ਤੌਰ 'ਤੇ 26 ਜਨਵਰੀ ਵਾਲੇ ਨਾਲ ਨਵਦੀਪ ਕੌਰ ਜਾਂ ਜਿਹੜਾ ਉਹਨਾਂ ਦਾ ਜਿਹੜਾ ਲੇਬਰ ਦਾ ਲੀਡਰ ਹੈ ਮੁੰਡਾ 26-27 ਸਾਲ ਦਾ ਸ਼ਿਵ ਕੁਮਾਰ, ਉਸ ਦਾ ਕੋਈ ਸਿੱਧਾ ਸੰਬੰਧ, ਪਰ ਉਹਨਾਂ ਨੂੰ ਗ੍ਰਿਫਤਾਰ ਤਾਂ ਉੱਥੋਂ ਹੀ ਜਾ ਕੇ ਕੀਤਾ।
ਔਰ ਇਹ ਦੋਵੇਂ ਹੀ ਜਿਹੜੇ ਨੇ ਉਹਨਾਂ ਨੂੰ ਕਿਵੇਂ ਟਾਰਚਰ ਕੀਤਾ ਗਿਆ, ਔਰ ਹਾਈ ਕੋਰਟ ਵੀ ਅਜੇ ਤੱਕ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਹੈ। ਔਰ ਅੱਜ BBC ਨੇ ਇੱਕ ਸਟੋਰੀ ਕੀਤੀ ਹੈ ਔਰ ਉਹਨਾਂ ਦੇ ਵਕੀਲ ਸ਼ਿਵ ਕੁਮਾਰ ਦੇ ਉਹਦੇ ਜਿਹੜੀ ਮੈਡੀਕਲ ਰਿਪੋਰਟ ਹੈ ਜਿਹੜੇ ਉਹਨਾਂ ਦੇ ਵਕੀਲਾਂ ਨੇ ਅਦਾਲਤ 'ਚ ਸਬਮਿਟ ਕੀਤੀ ਹੈ ਉਸ ਦੇ ਵਿੱਚ ਆਧਾਰ 'ਤੇ, ਕਿਉਂਕਿ 12 ਜਨਵਰੀ ਨੂੰ ਜਿਹੜਾ ਹੈ ਉਹ ਕੁੰਡਲੀ ਬਾਰਡਰ ਤੋਂ ਜਿਹੜੀ ਹੈ ਨੌਦੀਪ ਕੌਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸੇ ਤਰ੍ਹਾਂ ਹੀ ਜਿਹੜਾ ਸ਼ਿਵ ਕੁਮਾਰ 24 ਸਾਲਾਂ ਦਾ ਮੁੰਡਾ ਹੈ ਉਹਨੂੰ ਵੀ ਪਿਛਲੇ ਮਹੀਨੇ ਜਿਹੜਾ ਉੱਥੋਂ ਹੀ ਚੁੱਕਿਆ ਗਿਆ। ਔਰ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿੰਨਾ ਉਹਨੂੰ ਟਾਰਚਰ ਕੀਤਾ ਹੈ ਕਿ ਖੱਬੇ ਇਹ ਮੈਡੀਕਲ ਰਿਪੋਰਟ ਜਿਹੜੀ ਆਲਮੋਸਟ 1 ਮਹੀਨੇ ਬਾਅਦ ਹੈ, ਹਾਲਾਂਕਿ ਇਸ ਪੀਰੀਅਡ 'ਚ ਗੁੱਝੀਆਂ ਸੱਟਾਂ ਕੁਝ ਹੀਲ ਵੀ ਹੋ ਜਾਂਦੀਆਂ ਨੇ, ਪਰ ਖੱਬਾ ਹੱਥ ਤੇ ਸੱਜੇ ਪੈਰ ਵਿੱਚ ਫ੍ਰੈਕਚਰ, ਥੋੜ੍ਹਾ ਜਿਹਾ ਲੰਗੜਾ ਕੇ ਤੁਰਨਾ, ਸੱਜੇ ਤੇ ਖੱਬੇ ਪੈਰ ਵਿੱਚ ਸੋਜਸ਼ ਤੇ ਟੈਂਡਰਨੈਸ, ਖੱਬੇ ਪੈਰ ਵਿੱਚ ਡਿਸਕਲਰ ਹੋਣਾ, ਖੱਬੇ ਅੰਗੂਠੇ ਤੇ ਇੰਡੈਕਸ ਦੀਆਂ ਉਂਗਲਾਂ ਦੇ ਨਹੁੰਆਂ ਦਾ ਨੀਲਾ ਪੈਣਾ, ਸੱਜੇ ਗੁੱਟ ਉੱਤੇ ਟੈਂਡਰਨੈਸ। ਸੋ ਉਹਦੇ ਨਹੁੰ ਵੀ ਖਿੱਚੇ ਨੇ, ਹੱਥ ਤੇ ਪੈਰ ਦੀਆਂ ਉਹਦੀਆਂ ਹੱਡੀਆਂ ਵੀ ਤੋੜੀਆਂ ਹੋਈਆਂ ਨੇ। ਔਰ ਇਹ ਜਿਹੜਾ ਉਹਨਾਂ ਨੇ ਮੈਡੀਕਲ ਰਿਪੋਰਟ 'ਚ ਗਿਆ ਕਿ ਇਹ ਕਿਸੇ ਬਲੰਟ ਚੀਜ਼ ਦੇ ਨਾਲ ਉਸ ਦੇ ਉੱਤੇ ਹਮਲੇ ਕੀਤੇ ਗਏ ਔਰ ਉਹਨੂੰ ਮਾਰਿਆ ਗਿਆ। ਸੋ ਇਹ ਦੱਸਣ ਲਈ ਕਾਫੀ ਹੈ। ਔਰ ਉਹਨੇ ਜਦੋਂ ਖੁਦ ਇਹ ਕਿਹਾ ਕਿ ਵੀ ਮੈਂ ਤਾਂ 16 ਜਨਵਰੀ ਨੂੰ ਜਿਹੜਾ ਹੈ ਉਹ ਕੁੰਡਲੀ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉੱਥੇ ਸੀ, ਪੁਲਿਸ ਨੇ ਉਹਨੂੰ ਚੁੱਕ ਲਿਆ ਔਰ ਉਹਨਾਂ ਨੇ ਕਿਹਾ ਵੀ ਉਹਨੂੰ ਦੋਵੇਂ ਪੈਰ ਬੰਨੇ ਜ਼ਮੀਨ 'ਤੇ ਲਟਾਇਆ ਅਤੇ ਮਾਰਿਆ ਗਿਆ, ਉਹਦੇ ਨਹੁੰ ਖਿੱਚੇ ਗਏ ਅਤੇ ਨਾਲ ਹੀ ਉਸ ਨੂੰ ਡਾਂਗਾਂ ਨਾਲ ਕੁੱਟਿਆ ਗਿਆ, ਉਹਦੇ ਹੱਥ ਬੰਨੇ, ਉਹਨੂੰ 3-4 ਦਿਨ ਸੌਣ ਨਹੀਂ ਦਿੱਤਾ ਗਿਆ ਅਤੇ ਜ਼ਿਹਨੀ ਔਰ ਸਰੀਰਕ ਤਸੀਹੇ ਦਿੱਤੇ ਗਏ। ਹੁਣ ਕਿਉਂਕਿ ਇਹ ਕਹਾਣੀਆਂ ਭਾਵੇਂ ਇਹਨਾਂ ਦਾ ਗੋਦੀ ਮੀਡੀਆ ਔਰ ਦੂਸਰਾ ਤਾਂ ਉਹਨਾਂ ਨੇ ਕੀ ਦਿਖਾਣਾ ਉਹ ਤਾਂ ਡਿਫਰੈਂਟ ਕਰਦੇ ਨੇ, ਸੋਸ਼ਲ ਮੀਡੀਆ ਰਿਹਾ। ਔਰ ਹੁਣ ਸਰਕਾਰ ਨੂੰ ਵਕਤ ਪਿਆ ਹੋਇਆ ਕਿਉਂਕਿ ਸੋਸ਼ਲ ਮੀਡੀਆ ਦੇ ਥੱਲੇ ਹੀ ਜੇ ਜਿਵੇਂ ਦਿਸ਼ਾ ਰਾਵੀ ਉਸ ਨੂੰ ਹਾਈ ਕੋਰਟ ਦੇ ਜੱਜ ਨੇ ਧਰਮਿੰਦਰ ਰਾਣਾ ਨੇ ਜੋ ਫਿਰ ਗਵਰਨਮੈਂਟ 'ਤੇ ਕਾਮੈਂਟ ਕੀਤੇ ਨੇ ਔਰ ਦੁਨੀਆ ਭਰ 'ਚ ਹੋਇਆ। ਹੁਣ ਇਹਨਾਂ ਨੇ ਕਿਹਾ ਜੀ ਕਿ ਸੋਸ਼ਲ ਮੀਡੀਆ ਦਾ ਸ਼ਿਕੰਜਾ ਵੀ ਕੱਸੋ। ਔਰ ਅਮਿਤ ਸ਼ਾਹ ਉਹਨਾਂ ਨੇ ਅੱਜ ਬਹੁਤ ਵੱਡਾ ਜਿਹੜਾ ਇੱਕ ਪੂਰਾ ਕਿਤਾਬਚਾ ਜਾਰੀ ਕਰ ਦਿੱਤਾ ਹੈ, ਸੋਸ਼ਲ ਮੀਡੀਆ ਪਲੇਟਫਾਰਮਸ ਹੈਵ ਟੂ ਅਬਾਈਡ ਬਾਈ ਇੰਡੀਅਨ ਲਾਜ਼। ਅਮਿਤ ਸ਼ਾਹ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਹੁਣ ਆ ਪਾਬੰਦੀਆਂ ਲਾ ਰਹੇ ਔਰ ਇਸ ਸਾਰੇ ਦਾ ਨਤੀਜਾ ਇਹ ਹੋਏਗਾ ਕਿ ਜਿਹੜੀ ਮਾੜੀ ਮੋਟੀ ਆਵਾਜ਼ ਸੋਸ਼ਲ ਮੀਡੀਆ 'ਤੇ ਵੀ ਹੈ ਆਲਰੇਡੀ ਉਹ ਸਾਈਬਰ ਸਪੇਸ ਪੁਲਿਸ ਦੇ ਨਾਂ ਥੱਲੇ ਲੋਕਾਂ ਨੂੰ ਘਰਾਂ 'ਚੋਂ ਚੁੱਕਦੇ ਨੇ ਔਰ ਦੂਸਰਾ ਕਰਦੇ ਨੇ। ਸੋ ਇਹ ਜ਼ਰੂਰੀ ਹੈ ਸਮਝਣਾ ਕਿ ਉੱਥੇ ਇਸ ਵੇਲੇ ਇੱਕ ਪਾਸੇ ਤਾਂ ਇਕੱਠ ਦੀ ਗੱਲ ਹੈ ਕਿ ਜੀ ਉਹ ਆ ਗਏ ਧਰਨੇ 'ਤੇ ਬਹਿ ਗਏ, ਪਰ ਸਾਈਡ ਲਾਈਨਸ 'ਤੇ ਕੀ ਚੱਲ ਰਿਹਾ ਹੈ ਇਸ ਬਾਰੇ ਜਾਣਨਾ ਜ਼ਰੂਰੀ ਹੈ। ਹੁਣ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਇਸ ਸੈਗਮੈਂਟ ਦੀ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਹ ਇੱਕ ਲੈਵਲ 'ਤੇ ਸੋਸ਼ਲ ਮੀਡੀਆ ਕਾਬੂ ਝੂਠਿਆਂ ਨੂੰ ਜਿਹੜਾ ਹੈ ਉਹ ਸੱਚੇ ਬਣਾਉਣ ਦੀ ਲਾਈਨ, ਲੇਕਿਨ ਉਹਨਾਂ ਨੂੰ ਲੱਗਾ ਕਿ ਵੀ ਇਹ ਸਾਰਾ ਪਹਿਲਾਂ ਜਿਵੇਂ ਉਹਨਾਂ ਨੇ ਉਸ ਗ੍ਰੈਟਾ ਥੁਨਬਰਗ ਨੂੰ ਔਰ ਉਹਦੇ ਨਾਲ ਟੂਲ ਕਿਟ ਔਰ ਖਾਲਿਸਤਾਨੀ ਟੂਲ ਕਿਟ ਬਣਾ ਦਿੱਤੀ, ਉਹ ਸੌਦਾ ਸੁਦਾ ਵਿਕਿਆ ਨਹੀਂ, ਰਾਦਰ ਬਿਲਕੁਲ ਹੀ ਨੰਗੇ ਹੋ ਗਏ। ਉਹਨਾਂ ਨੂੰ ਲੱਗਾ ਵੀ ਹੁਣ ਕੋਈ ਵੱਡਾ ਕੰਮ ਕਰੋ। ਔਰ ਅੱਜ ਜਿਹੜੀ ਸਟੋਰੀ ਸਾਰੇ ਮੀਡੀਆ ਤੇ ਇਹਨਾਂ ਦੀ ਨਿਊਜ਼ ਏਜੰਸੀ ਰਾਹੀਂ ਹੈ, ਵਹੀਕਲ ਵਿਦ ਐਕਸਪਲੋਸਿਵ ਸਬਸਟੈਂਸ ਫਾਊਂਡ ਨੀਅਰ ਮੁਕੇਸ਼ ਅੰਬਾਨੀਜ਼ ਹਾਊਸ, ਪੁਲਿਸ ਪ੍ਰੋਬ ਔਨ ਆਫਟਰ ਸਕਾਰਪੀਓ ਵਿਦ ਜੈਲਾਟਿਨ ਫਾਊਂਡ ਪਾਰਕਡ। ਔਰ ਇਹ ਸਟੋਰੀ ਹੈ ਕਿ ਵੀ ਇੱਕ ਵੱਡੀ ਵਹੀਕਲ ਜਿਹੜੀ ਕਿ ਇਸ ਦੇ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਪਾਰਕ ਸੀ, ਉਹਦੇ 'ਚ ਐਕਸਪਲੋਸਿਵ ਮੈਟੀਰੀਅਲ ਜੈਲਾਟਿਨ ਉਹ ਮੌਜੂਦ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਉਹਦਾ ਜਿਹੜੀ ਇਹ ਵਹੀਕਲ ਮਿਲੀ ਹੈ ਇਹ ਕਾਰਮਿਕਲ ਰੋਡ ਨੀਅਰ ਐਂਟੀਲਾ ਅੰਬਾਨੀਜ਼ ਰੈਜ਼ੀਡੈਂਸ ਉੱਥੇ ਮਿਲੀ ਹੈ। ਔਰ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਆਡ ਟੀਮ ਰੀਚ ਦਾ ਸਪੌਟ ਇਮੀਡੀਏਟਲੀ, ਇੱਕਦਮ ਪਹੁੰਚ ਗਏ। ਉਹ ਹਾਲਾਂਕਿ ਕੋਈ ਅਸੈਂਬਲਡ ਡਿਵਾਈਸ ਨਹੀਂ ਸੀ ਔਰ ਬਹੁਤ ਅੱਗੋਂ ਇਨਵੈਸਟੀਗੇਸ਼ਨ ਹੋ ਰਹੀ ਹੈ। ਔਰ ਨਾਲ ਦੀ ਨਾਲ ਮਹਾਰਾਸ਼ਟਰ ਦੇ ਹੋਮ ਮਿਨਿਸਟਰ ਦਾ ਔਰ ਦੂਸਰਾ ਤੀਸਰਾ ਬਿਆਨ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਕਿਸਾਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਵੀ ਹਕੂਮਤ ਦੇਣ ਨੂੰ ਤਿਆਰ ਨਹੀਂ, ਕਿਵੇਂ ਸ਼ਿਕੰਜਾ ਕੱਸ ਰਹੀ ਹੈ, ਕਿਵੇਂ ਦਿੱਲੀ ਪੁਲਿਸ ਨੇ ਨੋਟਿਸ ਲਿਆ ਕੇ ਮਜਮਾ ਕਿ ਚੱਕੋ ਇੱਥੋਂ ਮਜਮਾ ਉਹ ਸਾਰਿਆਂ ਦੇ ਉੱਤੇ ਲਾਏ ਹੋਏ ਨੇ। ਔਰ ਕਿਸ ਕਿਸਮ ਦਾ ਹੁਣ ਉੱਥੇ ਜਾ ਕੇ ਜਿਹੜਾ ਮੁਕੇਸ਼ ਅੰਬਾਨੀ ਔਰ ਜਿਹੜਾ ਭਾਰਤ ਦਾ ਸਭ ਤੋਂ ਅਮੀਰ ਬੰਦਾ, ਅਜੇ ਕੁਛ ਹਫ਼ਤੇ ਪਹਿਲਾਂ ਤੱਕ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਸੀ, ਪਰ ਹੁਣ ਚੀਨ ਦੇ ਇੱਕ ਬੰਦੇ ਨੇ 2-4 ਬਿਲੀਅਨ ਇਹਦੇ ਨਾਲੋਂ ਜ਼ਿਆਦਾ ਹੋ ਗਏ ਉਹਦੇ ਕੋਲ,
ਤੇ ਇਹ ਸੈਕੰਡ ਰਿਚੈਸਟ ਹੈ ਏਸ਼ੀਆ ਦਾ। ਪਰ ਇੰਡੀਆ ਦਾ ਮੁਕੇਸ਼ ਅੰਬਾਨੀ 78 ਬਿਲੀਅਨ ਡਾਲਰ ਦੀ ਜਿਹੜੀ ਆ ਉਹਦੇ ਕੋਲ ਪ੍ਰਾਪਰਟੀ ਹੈ। ਔਰ ਜਦੋਂ ਅਸੀਂ ਅੰਬਾਨੀ ਅਡਾਨੀ ਗੱਲ ਕਰਦੇ ਹਾਂ ਬਹੁਤਿਆਂ ਨੂੰ ਲੱਗਦਾ ਪਤਾ ਨਹੀਂ ਇਹ ਜੋੜੇ ਨੇ, ਟਵਿਨ ਨੇ। ਨਹੀਂ, ਇਹ ਵੀ ਨਸਲ ਉਹੀ ਹੈ। ਔਰ ਇਹ ਸਾਰੇ ਮੋਦੀ ਅਮਿਤ ਸ਼ਾਹ ਇੱਕੋ ਹੀ ਇਹ ਲਟੇਰਾ ਨਸਲ ਹੈ ਗੁਜਰਾਤੀ। ਲੇਕਿਨ ਜਿਹੜੀ ਗੌਤਮ ਅਡਾਨੀ ਉਹਦਾ ਨਾਂ ਹੈ ਤੇ ਉਹ ਦੂਸਰਾ ਭਾਰਤ ਦਾ ਸਭ ਤੋਂ ਅਮੀਰ ਆਦਮੀ ਹੈ ਤੇ 45 ਬਿਲੀਅਨ ਡਾਲਰ ਦੀ ਉਹਦੀ ਪ੍ਰਾਪਰਟੀ ਹੈ। ਹੁਣ ਉਹ ਕਿਸ ਕਿਸ ਸੈਕਟਰਸ 'ਚ ਨੇ, ਕਿਵੇਂ ਉਹਨਾਂ ਨੂੰ ਜੇ 60,000 ਕਰੋੜ ਦਾ ਰਾਫੇਲ ਡੀਲ ਬਣਾਈ ਤੇ ਮੋਦੀ ਨੇ ਕਿਵੇਂ ਡਾਇਰੈਕਟਲੀ ਆਪਣੀ ਸਰਕਾਰੀ ਕੰਪਨੀ ਨੂੰ ਵੀ ਜਹਾਜ਼ ਬਣਾ ਲਿਆ, ਇਹਨਾਂ ਨੂੰ ਬਾਹਰ ਕੱਢ ਕੇ, ਜਿਹਨੇ ਕਦੇ ਸੂਈ ਨਹੀਂ ਬਣਾਈ ਹੋਈ ਜਿਹਦੀ ਕੰਪਨੀ ਨੇ ਜਹਾਜ਼ਾਂ ਦੇ ਫੀਲਡ 'ਚ ਉਹਨੂੰ 30,000 ਕਰੋੜ ਦਿਵਾਇਆ। ਔਰ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇਸ ਵੇਲੇ ਰਿਲਾਇੰਸ ਔਰ ਜੀਓ ਇਹ ਕਿਸ ਕਿਸ ਸੈਕਟਰ 'ਚ ਨੇ, ਉਹਨਾਂ ਦੇ ਵਿੱਚ ਆਰਮਸ, ਐਨਰਜੀ, ਟੈਲੀਕਾਮ, ਰਿਟੇਲ, ਪੈਟਰੋਕੈਮੀਕਲ। ਔਰ ਹੁਣ ਜਿਹੜੀ ਜਿਸ ਭਾਰਤ ਦੇ 62% ਲੋਕ ਖੇਤੀਬਾੜੀ ਸੈਕਟਰ 'ਤੇ ਨੇ ਨਿਰਭਰ, ਉਹਨਾਂ ਦਾ ਜਿਹੜਾ ਉਹ ਖੇਤੀਬਾੜੀ ਉਹਨਾਂ ਦੇ ਹਵਾਲੇ ਕਰਨ ਦੀ ਲਾਈਨ ਹੈ। ਪਰ ਗੱਲ ਇਕੱਲੀ ਇਹ ਨਹੀਂ ਹੈ ਕਿ 1 ਬਿਲੀਅਨ 350 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਇੱਕ ਜਿਹੜਾ ਉਹ ਖੁੱਲ੍ਹੀ ਜੇਲ੍ਹ 'ਚ ਬੰਦ ਕਰਕੇ ਉਹਦੀਆਂ ਚਾਬੀਆਂ ਅੰਬਾਨੀ ਅਡਾਨੀ ਨੂੰ ਦੇਣੀਆਂ ਨੇ। ਬਹੁਤ ਵਾਰ ਜਦੋਂ ਫਾਰਮਰ ਇਸ਼ੂ ਹੁੰਦਾ ਹੈ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਨ ਦਾ ਐਂਡ ਜਿਹੜੇ ਰਿਸੀਵਿੰਗ ਐਂਡ 'ਤੇ ਹੋਣੇ ਨੇ ਉਹ ਕਾਮਨ ਬੰਦੇ, ਕੰਜ਼ਿਊਮਰ ਹੋਣੇ ਨੇ। ਜਦੋਂ ਤੁਸੀਂ ਜਿਹੜਾ ਖੇਤੀਬਾੜੀ ਪ੍ਰਾਈਵੇਟ ਕੰਟਰੈਕਟ ਕਰ ਰਹੇ ਹੋ, ਤੁਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਖ਼ਤਮ ਕਰ ਰਹੇ ਹੋ 22-23 ਚੀਜ਼ਾਂ, ਔਰ ਉਸ ਦੇ ਨਾਲ ਤੁਸੀਂ ਹੋਲਡਿੰਗ ਜਿਹੜੀ ਜਮ੍ਹਾਂਖੋਰੀ ਹੈ ਉਸ ਨੂੰ ਖ਼ਤਮ ਕਰ ਰਹੇ ਹੋ 1955 ਦਾ ਉਹ ਐਕਟ। ਇਹਦਾ ਮਤਲਬ ਇਹ ਹੈ ਕਿ ਉਹੀ ਇਕੱਲੇ ਇਹ ਨਹੀਂ ਕਿ ਖੇਤਾਂ ਦੇ ਮਾਲਕ ਹੋਣਗੇ, ਉਹਨਾਂ ਨੂੰ ਅਲਟੀਮੇਟਲੀ ਜਿਹੜਾ ਉਹ ਟਿਲਰ ਬਣਾਉਣਗੇ ਆਪਣੀਆਂ ਜ਼ਮੀਨਾਂ। ਅਲਟੀਮੇਟਲੀ ਸਾਰੀ ਸੁਸਾਇਟੀ ਕਿਵੇਂ ਖੁੱਲ੍ਹੀ ਜੇਲ੍ਹ ਹੋਏਗੀ ਔਰ ਕੰਟਰੋਲ ਇਹਨਾਂ ਦੇ ਕੋਲ ਹੋਏਗਾ। ਔਰ ਦੂਸਰੇ ਪਾਸੇ ਹੁਣ ਇਹ ਸਟੋਰੀ ਬਿਜ਼ਨਸ ਇਨਸਾਈਡਰ ਨੇ ਕੀਤੀ ਹੈ ਔਰ ਮੈਨੂੰ ਲੱਗਾ ਕਿ ਦੇਖੋ ਇੱਕ ਪਾਸੇ ਉੱਥੇ ਹਿਊਮਨ ਬੀਇੰਗ ਸਟਰਗਲ ਕਰ ਰਹੇ ਨੇ ਕਿ ਭਾਈ ਅਸੀਂ ਖੁੱਲ੍ਹੀ ਜੇਲ੍ਹ 'ਚ ਨਹੀਂ ਜਾਣਾ, ਪਰ ਅੰਬਾਨੀ ਅਡਾਨੀ ਪਲਾਨ ਕਰ ਰਹੇ ਨੇ ਵੀ ਤੁਹਾਡੀ ਤਾਂ ਖੁੱਲ੍ਹੀ ਜੇਲ੍ਹ ਬਣਾ ਦਿੱਤੀ ਅਸੀਂ, ਹੁਣ ਅਸੀਂ ਇੱਕ ਜ਼ੂ ਵੀ ਬਣਾਉਣੀ ਹੈ, ਇੱਕ ਚਿੜੀਆ ਘਰ ਵੀ ਬਣਾਉਣਾ ਹੈ ਜਿੱਥੇ ਰੇਅਰ ਜਾਨਵਰਾਂ ਨੂੰ ਲਿਆ ਕੇ ਰੱਖਣਾ। ਔਰ ਇਹ ਸਟੋਰੀ ਬਿਜ਼ਨਸ ਇਨਸਾਈਡਰ ਦੀ ਹੈ ਕਿ ਇੰਡੀਆਜ਼ ਰਿਚੈਸਟ ਫੈਮਿਲੀ is planning to build the world's largest zoo and the 280-acre project has already sparked a protest by animal activists. ਹੁਣ ਜਾਮਨਗਰ ਦੇ ਵਿੱਚ ਆਲਰੇਡੀ 230 ਏਕੜ ਜ਼ਮੀਨ, ਔਰ ਉਹਨਾਂ ਨੇ ਕਿਹਾ ਵੀ ਅਜੇ ਤੱਕ 280 ਏਕੜ, ਵੀ ਇਹ ਸਾਹਮਣੇ ਨਹੀਂ ਆਇਆ ਕਿ ਵੀ ਇਹ ਆਲਰੇਡੀ ਜ਼ਮੀਨ ਉਹਨਾਂ ਨੇ ਐਕਵਾਇਰ ਕਰ ਲਈ ਹੋਈ ਹੈ, ਗਵਰਨਮੈਂਟ ਨੇ ਦਿੱਤੀ ਹੈ। ਹੁਣ ਇਹ ਜਿਹੜੇ ਲੋਕ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ, ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੁੰਦੇ ਨੇ, ਉਹਨਾਂ 'ਚ ਇਹ ਭਾਵਨਾ ਹੁੰਦੀ ਹੈ ਜਿਵੇਂ ਜੇ ਬੇਸ਼ੱਕ ਅਲੈਗਜ਼ੈਂਡਰ ਨੂੰ ਗ੍ਰੇਟ ਕਿਹਾ ਜਾਂਦਾ ਹੈ, ਸਿਕੰਦਰ ਔਰ ਦੂਸਰਾ, ਲੇਕਿਨ ਇਹ ਵੀ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਜੀ ਮੈਂ ਦੁਨੀਆ ਫਤਿਹ ਕਰਨੀ ਹੈ। ਦੇਖੋ ਜੀ ਸਾਡੀ ਹਾਰ ਪਰਸ਼ੀਅਨ ਐਮਪਾਇਰ ਤੋਂ ਹੋਈ, ਮੈਂ ਪਰਸ਼ੀਆ ਨੂੰ ਰੋਲ ਦੇਣਾ, ਰਿਵੈਂਜ ਵੀ ਹੈ, ਪਰ ਉਸ ਤੋਂ ਵੱਡਾ ਐਂਬੀਸ਼ਨ ਮੈਂ ਇੱਕ ਹਿਟਲਰ ਜਿਹੜਾ ਅਹਿਸਾਸੇ ਕਮਤਰੀ ਦਾ ਮਾਰਿਆ ਹੋਇਆ ਕਿ ਜੀ ਮੈਂ ਜਿਹੜਾ ਉਹ ਯੂਰਪ, ਇਹ ਅੰਗਰੇਜ਼ ਔਰ ਫਰੈਂਚ ਕੌਣ ਹੁੰਦੇ ਨੇ, ਅਸੀਂ ਜਰਮਨ, ਅਸੀਂ ਸੁਪਰ ਰੇਸ, ਅਸੀਂ ਫਲਾਣਾ, ਅਸੀਂ ਤਹਿਸ ਨਹਿਸ ਕਰ ਦੇਣਾ। ਇੰਦਰਾ ਗਾਂਧੀ ਕਿ ਜੀ ਮੈਂ ਸਾਊਥ ਏਸ਼ੀਆ ਦੀ ਕੁਈਨ, ਮੈਂ 90,000 ਪਾਕਿਸਤਾਨੀ ਸੋਲਜਰ ਸਿਵਿਲੀਅਨ ਸਰੈਂਡਰ ਲਿਆ, 1000 ਸਾਲ ਦੀ ਗੁਲਾਮੀ ਦਾ ਬਦਲਾ ਲਿਆ, ਅਸੀਂ ਤਮਿਲਾਂ ਨੂੰ ਵੀ ਰੋਲ ਦੇਣਾ। ਇਹ ਸਿੱਖ ਕਿੱਥੋਂ ਦੀ ਜਿਹੜੀ ਹੈ, ਇਹ ਕੀ ਸ਼ੈ ਨੇ, ਅਸੀਂ ਇਹਨਾਂ ਦਾ ਅਕਾਲ ਤਖਤ ਢਾਹ ਦਿੱਤਾ ਹੈ ਔਰ ਇਹਨਾਂ ਨੂੰ ਅਸੀਂ ਪੱਧਰਾ ਕਰਦੇ ਹਾਂ। ਹੁਣ ਇਹ ਸਾਰੇ ਲੋਕ ਜਿਹੜੇ ਬਾਕੀਆਂ ਨਾਲੋਂ ਇਹ ਦਾਅਵਾ ਕਰਨ 'ਚ ਹੁੰਦੇ ਨੇ, ਔਰ ਇਹੀ ਨਮੋ ਜਿਹੜਾ ਮੋਦੀ ਦਾ ਪਾਇਆ ਸੂਟ ਕਿੰਨੇ ਲੱਖ ਦਾ, ਨਰਿੰਦਰ ਮੋਦੀ, ਓਬਾਮਾ ਦੇ ਸਾਹਮਣੇ ਉਹ ਵਿਚਾਰੇ ਹੰਬਲ ਲੋਕ। ਔਰ ਹੁਣ ਇਹ ਵੀ ਜੇ ਦੇਖਿਆ ਜਾਏ, ਜੇ ਤੁਸੀਂ ਇਹਨਾਂ ਦਾ ਵੀ ਦੇਖੋਗੇ, ਇਹ ਇਸ ਵੇਲੇ ਇਸ ਅਹਿਸਾਸੇ ਕਮਤਰੀ 'ਚੋਂ ਹੀ ਜੋ ਮੋਦੀ ਕਹਿੰਦਾ ਜੀ ਮੈਂ ਪਟੇਲ ਦਾ ਐਸਾ ਬੁੱਤ ਬਣਾ ਦਿੱਤਾ ਹੈ ਜਿਹੜਾ ਸਟੈਚੂ ਆਫ ਲਿਬਰਟੀ ਤੋਂ ਵੀ ਉੱਚਾ ਹੈ, ਦੁਨੀਆ ਦਾ ਸਭ ਤੋਂ ਉੱਚਾ ਹੈ, ਬਣਾਇਆ ਜਾ ਕੇ ਟੈਕਸਪੇਅਰ ਮਨੀ ਦੇ ਕੇ ਚੀਨ ਵਾਲਿਆਂ ਤੋਂ। ਹੁਣ ਕੱਲ੍ਹ ਕਿ ਜੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ 1,32,000 ਬੰਦਾ ਬਹਿ ਸਕਦਾ,
ਔਰ ਮੋਦੀ ਦੇ ਨਾਂ। ਹੁਣ ਉਹ ਕੰਪਲੈਕਸ ਪਟੇਲ ਦੇ ਨਾਂ ਹੈ, ਪਰ ਉੱਥੇ ਹੁਣ ਪਟੇਲ ਗਾਇਬ ਹੋ ਗਿਆ, ਹੁਣ ਮੋਦੀ ਆ ਗਿਆ। ਹੁਣ ਇਹ ਜਿਹੜਾ ਸਭ ਤੋਂ ਵੱਡਾ ਬਣਾਉਣ ਦੀ ਲਾਈਨ ਹੈ, ਕੀ ਹੈ? ਇਹ ਕੀ ਹੈ? ਇਹ ਉਹੀ ਅਹਿਸਾਸੇ ਕਮਤਰੀ ਹੈ, ਔਰ ਇਹ ਅਹਿਸਾਸੇ ਕਮਤਰੀ ਵਾਲੇ ਲੋਕ ਹੀ ਡਿਕਟੇਟਰ ਹੁੰਦੇ ਨੇ, ਇਹੀ ਲੋਕ ਤਾਨਾਸ਼ਾਹ ਹੁੰਦੇ ਨੇ, ਇਹੀ ਲੋਕ ਨਸਲਕੁਸ਼ੀਆਂ ਕਰਦੇ ਨੇ। ਇਹਨਾਂ ਦੇ ਅੰਦਰ ਉਹੀ ਸੈਲਫ ਪ੍ਰੇਜ਼, ਇਹੀ ਨਾਰਸਿਸਿਸਟ ਹੁੰਦੇ ਨੇ। ਇੱਥੇ ਵੀ ਅਸੀਂ ਟਰੰਪ ਦਾ ਵੀ ਦੇਖਿਆ, ਹਾਲਾਂਕਿ ਇੱਥੇ ਸਿਸਟਮ ਇੰਸਟੀਟਿਊਸ਼ਨਸ ਇੰਨੀਆਂ ਕੁ ਮਜ਼ਬੂਤ ਸੀ ਕਿ ਉਹ ਦੂਸਰੀ ਟਰਮ ਤੱਕ ਪਹੁੰਚ ਨਹੀਂ ਸਕਿਆ, ਲੇਕਿਨ ਕਿਵੇਂ ਇੰਸਟੀਟਿਊਸ਼ਨਸ ਨੂੰ ਚੈਲੰਜ ਕੀਤਾ। ਹੁਣ ਇਹ ਜਿਹੜੇ ਦੁਨੀਆ ਦੀ ਸਭ ਤੋਂ ਵੱਡੀ ਜ਼ੂ ਬਣਾਉਣ ਵਾਲੇ ਨੇ, ਔਰ ਇਹ ਸਟੋਰੀ ਕਿਉਂਕਿ ਬਿਜ਼ਨਸ ਇਨਸਾਈਡਰ ਦੀ ਹੈ, ਬੜੀ ਦਿਲਚਸਪ ਹੈ। ਉਹਨਾਂ ਨੇ ਕਿਹਾ ਕਿ ਇੰਡੀਆਜ਼ ਰਿਚੈਸਟ ਫੈਮਿਲੀ known for its lavish lifestyle and control of India's most valuable company has a new venture building the world's largest zoo। ਤੁਸੀਂ ਦੇਖੋ ਭਾਰਤ 'ਚ ਕੋਵਿਡ-19 ਤੋਂ ਬਾਅਦ ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿੰਨੇ 100 ਮਿਲੀਅਨ ਹੋਰ ਪਾਵਰਟੀ ਲਾਈਨ 'ਚ ਧੱਕੇ ਗਏ ਨੇ, ਕਿੰਨੇ ਬੱਚੇ ਮਾਲ ਨਰਿਸ਼ਟ ਔਰ ਸਟੰਟਡ ਗਰੋਥ ਵਾਲੇ ਨੇ, ਕਿੰਨੇ ਅਨਇੰਪਲੋਇਮੈਂਟ ਆ। ਇੱਕ ਹੈਸ਼ਟੈਗ ਅਨਇੰਪਲੋਇਡ ਇੰਡੀਅਨ ਨੌਜਵਾਨਾਂ ਨੇ ਚਲਾਇਆ, 40 ਲੱਖ ਲੋਕਾਂ ਨੇ ਕਿ ਮੋਦੀ ਨੂੰ ਕਿ ਗਿਵ ਅਸ ਇੰਪਲੋਇਮੈਂਟ, ਔਰ ਸਭ ਤੋਂ ਟ੍ਰੈਂਡ ਕਰ ਇੰਨੇ ਨੇ। ਪਰ ਤੁਸੀਂ ਇਹ ਦੇਖੋ, ਅਸੀਂ ਤਾਂ ਐਵੇਂ ਉਹਨੂੰ ਨੀਰੋ ਨੂੰ ਬਦਨਾਮ ਕਰੀ ਜਾਂਦੇ ਆ ਜੀ, ਰੋਮ ਵਾਜ਼ ਬਰਨਿੰਗ ਐਂਡ ਨੀਰੋ ਵਾਜ਼ ਔਨ ਦਾ ਫਲੂਟ ਜਾਂ ਕੋਈ ਹੋਰ ਲਫ਼ਜ਼ ਸੀ ਕਿ ਵੀ ਉਹ ਵਜਾ ਰਿਹਾ ਸੀ ਬੰਸਰੀ। ਲੇਕਿਨ ਤੁਸੀਂ ਇਹਨਾਂ ਦਾ ਹਾਲ ਦੇਖੋ ਕਿ ਵੀ ਉਸ ਮੁਲਕ ਦਾ ਜਿੱਥੇ ਵਰਸਟ ਇਕੋਨਮੀ ਗਾਇਬ ਹੋ ਗਈ, ਇਹਨੂੰ ਜਿਹੜਾ ਉਹ 80 ਏਕੜ 'ਚ ਉਹ ਹੁਣ ਕੀ ਕਹਿ ਰਹੇ, ਅੰਬਾਨੀਜ਼ ਦਾ ਬਿਲੀਅਨਰ ਫੈਮਿਲੀ that owns the 168 billion conglomerate Reliance Industries, ਇਹ ਰਿਲਾਇੰਸ ਇੰਡਸਟਰੀ ਦਾ ਸ਼ੇਅਰ 160 ਬਿਲੀਅਨ ਦੇ ਨੇ, plan to build a 280 acre zoo and animal rescue sanctuary called Greens Zoological Rescue and Rehabilitation Kingdom। ਇਹ ਸਾਰੇ ਉਹ ਕਿੰਗ ਨੇ ਕਿ ਭਾਈ ਅਸੀਂ ਐम्पायर ਖੜੇ ਕੀਤੇ ਨੇ, ਜਾਨਵਰਾਂ ਦਾ ਵੀ ਕਿੰਗਡਮ ਬਣਾ ਰਹੇ ਨੇ। ਇਨ ਜਾਮਨਗਰ ਸਿਟੀ ਇਨ ਵੈਸਟਰਨ ਇੰਡੀਆ, ਜੇ ਮੈਂ ਗਲਤ ਨਾ ਹੋਵਾਂ ਤੇ ਜਾਮਨਗਰ ਮੋਸਟ ਲਾਈਕਲੀ ਗੁਜਰਾਤ ਦੇ ਵਿੱਚ ਹੀ ਹੈ। ਸੋ ਆਲਰੇਡੀ ਗੁਜਰਾਤੀ ਬਾਣੀ ਹੈ ਜਿਹੜੇ ਨੇ ਉਹ ਮੁਲਕ ਨੂੰ ਵੀ ਵੇਚਣ ਲੱਗੇ ਹੋਏ ਨੇ। ਦਾ ਵੀਕ ਮੈਗਜ਼ੀਨ ਰਿਪੋਰਟਸ, ਇਹ ਉਹਨੇ ਵੀ ਜਿਹੜਾ ਬਿਜ਼ਨਸ ਇਨਸਾਈਡਰ ਨੇ ਵੀ, ਵੀਕ ਬੜੀ ਪਪੂਲਰ ਮੈਗਜ਼ੀਨ ਹੈ, ਉਹਨੂੰ ਕੋਟ ਕੀਤਾ। ਫਿਰ ਉਹਨਾਂ ਨੇ ਭਾਰਤ ਦੇ ਹਵਾਲੇ ਨਾਲ ਕਿਹਾ ਕਿ ਭਾਈ ਇਹ ਮੁਕੇਸ਼ ਅੰਬਾਨੀ ਰਿਲਾਇੰਸ ਓਨਰ, ਉਹਦਾ ਮੈਜੋਰਟੀ ਸ਼ੇਅਰ ਹੋਲਡਰ ਹੈ, ਵਰਥ 78.3 ਬਿਲੀਅਨ ਜਿਹੜਾ ਤੁਸੀਂ ਦੱਸਿਆ ਵਿਦ ਇਨ ਇੰਡੀਆ, ਔਰ ਇਹ 12th ਰਿਚੈਸਟ ਪਰਸਨ ਇਨ ਦਾ ਵਰਲਡ, ਦੁਨੀਆ ਦਾ 12ਵਾਂ ਸਭ ਤੋਂ ਅਮੀਰ ਬੰਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਅੱਗੋਂ ਉਹ ਜਿਹੜਾ ਕੀ ਕਹਿੰਦੇ ਨੇ, ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾਹ, ਦਿਸ ਜ਼ੂ ਇਜ਼ ਦਾ ਪੈਟ ਪ੍ਰੋਜੈਕਟ ਆਫ ਅਨੰਤ ਅੰਬਾਨੀ, ਮੁਕੇਸ਼ ਅੰਬਾਨੀਜ਼ 25-year-old ਸਨ। ਉਹਦਾ 25 ਸਾਲਾ ਮੁੰਡਾ ਨਿਕਲ ਆਇਆ ਹੁਣ, ਔਰ ਉਹਦਾ ਇਹ ਪ੍ਰੋਜੈਕਟ ਹੈ। ਔਰ ਉਹ ਜਿਹੜਾ ਅਨੰਤ ਉਹ ਜੀਓ ਰਿਲਾਇੰਸ ਟੈਲੀਕਾਮ ਦਾ ਮੈਂਬਰ ਵੀ ਹੈ, ਔਰ ਇਹ ਆਲਰੇਡੀ ਜਾਮਨਗਰ ਦੇ ਵਿੱਚ ਇਹਨਾਂ ਅੰਬਾਨੀਆਂ ਦੀ ਰਿਫਾਈਨਰੀ ਹੈ, ਉਹਦੇ ਨਾਲ ਹੀ ਇਹ ਜ਼ੂ ਬਣਾਈ ਜਾਏਗੀ। ਔਰ ਇਹ ਜਿਹੜੀ ਹੈ 100 ਸਪੀਸ਼ੀਜ਼ ਐਨੀਮਲਸ ਦੇ, ਬਰਡਸ ਦੇ, ਰੈਪਟਾਈਲ, ਇਹ ਸਾਰੇ ਤੋਂ, ਔਰ ਇਸ ਦੇ ਵਿੱਚ ਅਫਰੀਕਾ ਦੇ ਸ਼ੇਰ ਰੱਖੇ ਜਾਣਗੇ, ਪਿਗਮੀ ਹਿੱਪੋ ਹੋਏਗਾ, ਬੰਗਾਲ ਟਾਈਗਰ ਹੋਣਗੇ, ਕੋਮੋਡੋ ਡਰੈਗਨ ਹੋਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਵਿੱਚ ਅੱਡ-ਅੱਡ ਨਾਂ ਰੱਖੇ ਨੇ ਜੀ, ਫਲਾਣਾ ਫਰੋਗ ਹਾਊਸ, ਡਰੈਗਨਸ ਲੈਂਡ, ਐਕੁਐਟਿਕ ਕਿੰਗਡਮ, ਦਿਸ। ਔਰ ਹੁਣ ਇਹਦੇ 'ਚ ਖਾਸ ਤੌਰ 'ਤੇ ਜਿਹੜੀ ਗੁਹਾਟੀ ਦੇ ਵਿੱਚ ਅਫੀਸ਼ੀਅਲ ਜ਼ੂ ਹੈ, ਉੱਥੋਂ 2 ਬਲੈਕ ਪੈਂਥਰ ਉਹ ਉੱਥੇ ਮੂਵ ਕੀਤੇ ਜਾ ਰਹੇ ਨੇ। ਔਰ ਆਲਰੇਡੀ ਗੁਹਾਟੀ ਉਸ ਜ਼ੂ ਦੇ ਬਾਹਰ ਜਿਹੜੇ ਐਨੀਮਲ ਐਕਟਿਵਿਸਟ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਭਾਈ ਇਹ ਸਾਡੇ ਸੂਬੇ ਦਾ ਕੰਮ ਹੈ, ਪਰ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇਗਾ। ਔਰ ਰਿਲਾਇੰਸ ਵਾਲਿਆਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਤੁਹਾਨੂੰ ਜਿਹੜਾ ਇਸ ਬਲੈਕ ਪੈਂਥਰ ਅਸੀਂ ਲੈ ਚੱਲੇ ਹਾਂ, ਤੇ ਤੁਹਾਨੂੰ ਅਸੀਂ 2 ਪੇਅਰਸ ਆਫ ਜ਼ੈਬਰਾ ਫਰੋਮ ਇਜ਼ਰਾਈਲ, ਵੀ ਇਜ਼ਰਾਈਲ ਤੋਂ ਅਸੀਂ ਜ਼ੈਬਰਾਜ਼ ਲਿਆਵਾਂਗੇ, ਉਹ ਤੁਹਾਨੂੰ ਅਸੀਂ ਦੇ ਦੇਵਾਂਗੇ ਕਿ ਭਾਈ ਚਲੋ ਤੁਸੀਂ ਸੋਨਾ ਇੱਧਰ ਕਰੋ ਤੇ ਅਸੀਂ ਮਿੱਟੀ ਤੁਹਾਡੇ ਵਾਲੇ ਲਿਆ ਵੀ ਇਜ਼ਰਾਈਲ ਤੋਂ। ਹੁਣ ਤੁਸੀਂ ਸਾਰੀ ਗੇਮ ਦੇਖੋ, ਇਜ਼ਰਾਈਲ ਕਿੱਥੋਂ ਆ ਗਿਆ ਵਿੱਚ। ਹੁਣ ਇਹ ਸਾਰਾ ਪਾਰਟ ਹੈ। ਔਰ ਇਹ ਉਹਦੇ 'ਤੇ ਉਹਨਾਂ ਨੇ ਜਿਹੜੇ ਅਸਾਮ ਦੇ ਇੱਕ ਲੀਡਰ ਨੇ ਠੀਕ ਕਿਹਾ ਕਿ ਇਟ ਸੀਮਸ that even wild animals kept in captivity in zoos
cannot escape from the tentacles of big corporate houses, as the recent hush-hush transfer of 2 black panthers from State Zoo in Guwahati to a zoo in Gujarat being set up by the Reliance Group of Ambani's as ਉਹਨੇ ਕਿਹਾ ਬੰਦੇ ਤਾਂ ਵੇਚੇ ਹੀ ਵੇਚੇ ਸੀ, ਇਹ ਕਾਰਪੋਰੇਟ ਵਾਲੇ ਜਾਨਵਰ ਵੀ ਲੈ ਗਏ ਕਿ ਭਾਈ ਇਹ ਹਸ਼-ਹਸ਼ ਕਰਕੇ ਇਹਨਾਂ ਦੇ ਹਵਾਲੇ ਕਰ ਦਿੱਤਾ। ਔਰ ਆਲਰੇਡੀ ਜਿਵੇਂ ਮੈਂ ਕਿਹਾ ਕਿ ਇਸ ਦੇ ਉੱਤੇ ਪ੍ਰੋਟੈਸਟ ਵੀ ਹੋਇਆ ਔਰ ਇਹ ਹੁਣ ਉਹਨਾਂ ਨੇ ਅੱਗੇ ਪੂਰੀ ਡੀਟੇਲ ਦਿੱਤੀ ਹੈ ਕਿ ਭਾਈ ਇਹ ਜਿਹੜਾ ਮੁਕੇਸ਼ ਅੰਬਾਨੀ 63 ਸਾਲ ਦਾ ਹੈ, ਏਸ਼ੀਆ 2 ਸਾਲ ਪਹਿਲਾਂ ਤੱਕ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਸੀ, ਹੁਣ ਚਾਈਨਾ ਦਾ ਬੋਟਲਡ ਵਾਟਰ ਵੈਕਸੀਨ ਬਿਲੀਅਨਰ ਝੋਂਗ ਸ਼ੈਨਸ਼ਾਨ ਸਭ ਤੋਂ ਅਮੀਰ ਹੈ, ਪਰ ਏਸ਼ੀਆ ਦਾ ਸੈਕੰਡ ਰਿਚੈਸਟ ਮੈਨ ਅੱਜ ਵੀ ਅੰਬਾਨੀ ਹੈ। ਔਰ ਇਸ ਦੇ ਨਾਲ ਫਿਰ ਉਹਨਾਂ ਨੇ ਦਿੱਤਾ ਕਿ ਅੰਬਾਨੀ ਫੈਮਿਲੀ ਹੈ ਕੀ, ਇਹਨਾਂ ਦਾ ਕੀ ਕੁਛ ਹੈ ਇਹਨਾਂ ਦੇ ਪੱਲੇ। ਅੰਬਾਨੀ ਫੈਮਿਲੀ ਇਜ਼ ਨੋਨ ਫॉर ਇਟਸ ਲੈਵਿਸ਼ ਲਾਈਫ ਸਟਾਈਲ। ਦੇ ਲਿਵ ਇਨ ਏ 27 story skyscraper in Mumbai that has 3 helipads and cost a reported $1 billion to build। ਕਿ $1 billion ਦੇ ਨਾਲ ਮੁੰਬਈ 'ਚ ਉਹਨਾਂ ਨੇ 27 ਸਟੋਰੀਡ ਸਕਾਈਸਕ੍ਰੈਪਰ ਬਣਾਇਆ ਹੈ, ਜਿਹਦੇ 'ਚ 3 ਹੈਲੀਪੈਡ ਨੇ ਕਿ ਜਿੱਥੇ ਹੈਲੀਕਾਪਟਰ ਲੈਂਡ ਕਰ ਸਕਦੇ, 3 ਡਿਫਰੈਂਟਲੀ। ਪਤਾ ਨਹੀਂ ਉਹਦੇ 'ਚ ਲੱਤਾਂ ਅੱਡ 'ਚ ਲਿਜਾਂਦਾ ਹੋਣੇ ਨੇ, ਉਹਦੀਆਂ ਬਾਹਾਂ ਅੱਡ 'ਚ, ਫਿਰ ਜਾ ਕੇ ਕਿਤੇ ਜੋੜਦੇ ਹੋਣੇ ਨੇ। The 2018 wedding of Ambani's daughter Isha Ambani was attended by likes of Hillary Clinton, Google CEO Sundar Pichai, Priyanka Chopra, Nick Jones, और फिर Reliance Industries, which was founded by Mukesh Ambani's father, is the most valuable company in India। और मैं ऑलरेडी दस दिता है भी किहड़े फील्ड ਦੇ ਵਿੱਚ ਉਹ ਕਰਦੇ ਨੇ। और ਅੱਗੋਂ ਅੰਬਾਨੀ ਦੇ ਬੱਚੇ ਨੇ ਈਸ਼ਾ ਔਰ ਆਕਾਸ਼, ਹੁਣ ਉਹਨਾਂ ਨੇ ਵੀ ਇਹਨਾਂ ਨੇ ਜ਼ੂ ਬਣਾਇਆ, ਉਹਨਾਂ ਨੇ ਪਤਾ ਨਹੀਂ ਕੀ ਬਣਾਉਣਾ। ਔਰ ਇਸ ਸਾਰੇ ਚੋਂ ਜਿਹੜਾ ਅੱਗੋਂ ਹੈ ਕਿ ਇਹਨਾਂ ਦਾ ਕੀ ਰੋਲ ਹੈ, ਜਿਹੜੇ ਅੱਗੋਂ ਟਵਿਨ ਨੇ ਉਹਨਾਂ ਦੇ ਵੀ 5.7 ਬਿਲੀਅਨ ਦੀ ਇਨਵੈਸਟਮੈਂਟ ਫੇਸਬੁੱਕ 'ਚ ਵੀ ਹੈ, ਜੇ ਪਿਛਲੇ ਸਾਲ ਹੀ ਉਹਨਾਂ ਨੇ ਕੀਤੀ ਹੈ। ਔਰ ਇਹ ਹੈ ਕਿ ਭਾਈ ਇਕੱਲਾ ਉੱਥੇ ਹੀ ਨਹੀਂ ਹੈ, ਜਦੋਂ ਹੁਣ ਇਹ ਸੋਸ਼ਲ ਮੀਡੀਆ 'ਤੇ ਕਾਬੂ ਦੂਜੇ ਤੀਜੇ, ਔਰ ਜਿਹੜਾ ਇਹ ਸਵਾਲ ਪੁੱਛਿਆ ਜਾਂਦਾ ਜੀ ਐਸੀ ਕੀ ਗੱਲ ਹੈ, ਬਿਲਕੁਲ ਕਾਨੂੰਨ ਵਾਪਸ ਕਿਉਂ ਨਹੀਂ ਹੋ ਸਕਦੇ। ਆ ਸਾਰੀ ਕਹਾਣੀ ਦੱਸਦੀ ਹੈ ਕਿ ਭਾਈ ਉਹ ਤਾਂ ਵੇਚਿਆ ਹੋਇਆ ਸਾਰਾ ਕੁਛ ਹੀ, ਤੇ ਜਿਹੜਾ ਵੇਚਿਆ ਜਾਂਦਾ ਹੈ ਫਿਰ ਜਿਹਨੂੰ ਸੰਗਲ ਫੜਾਇਆ ਹੁੰਦਾ ਹੈ ਉਹੀ ਉਹਦਾ ਮਾਲਕ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅੱਖਾਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਦੇ ਸਾਂਝੀ ਵਾਲਤਾ ਦੇ ਜਿਹੜੇ ਸੁਨੇਹੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spotlight@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।